ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਭਰਾ ਨੇ ਕਮੈਂਟ ਕੀਤਾ ਪ੍ਰਾਊਡ ਪੰਜਾਬੀ ਗੱਲਾਂ ਪੰਜਾਬੀ ਦੀਆਂ ਤੇ ਆਪੀ ਅੰਗਰੇਜ਼ਾਂ ਦੇ ਮੁਲਕ 'ਚ ਤੇ ਗੱਲਾਂ ਜ਼ਿਹਨੀ ਗੁਲਾਮੀ ਹੋਣ ਦੀਆਂ ਤੇ ਯੂਕੇ ਆ ਕੇ ਗੁਲਾਮ ਬਣਨ ਤੇ ਖੁਸ਼। ਤੁਹਾਡੀ ਗੱਲਾਂ ਤੇ ਅਮਲ ਦੇ ਵਿੱਚ ਫਰਕ ਹੈ ਭਾਈ। ਮਾਵੀਆ ਜਦੂਨ ਸਾਹਿਬ ਤੁਸੀਂ ਆਂਦੇ ਨਾ ਹਿੰਦਕੋ, ਇਹ ਹਿੰਦਕੋ ਪੰਜਾਬੀ ਨੇ ਜਦੂਨ ਤੇ ਪੰਜਾਬੀ ਲਿਖ ਵੀ ਰਹੇ ਨੇ, ਬੋਲ ਵੀ ਰਹੇ ਨੇ, ਸਮਝ ਵੀ ਲੈਂਦੇ ਨੇ। ਤੇ ਪੰਜਾਬੀ ਦਾ ਲਹਿਜਾ ਕਹਿ ਦਈਏ ਤੇ ਉਹ ਜਿਹੜਾ ਨਾ ਉਹ ਕਹਿ ਦਿੰਦੇ ਨੇ ਜੀ ਇਹ ਸਮਾਨ ਡਿੱਗ ਜਾਣਾ। ਹਾਲੇ 1881 'ਚ ਵੀ ਇਹਨਾਂ ਨੇ ਆਪਣੀ ਜ਼ੁਬਾਨ ਪੰਜਾਬੀ ਲਿਖਾਈ ਹੈ, 1951 ਤੱਕ ਲਿਖਾਈ ਹੈ। ਇਹ ਹੁਣ ਜਾ ਕੇ ਉਹਨਾਂ ਨੇ ਹਿੰਦਕੋ ਦਾ ਹਾਨਾ ਕੀਤਾ, ਨਹੀਂ ਤਾਂ ਸਾਰੇ ਪੰਜਾਬੀ ਲਿਖੇ ਔਰ ਮੰਨੇ ਜਾਂਦੇ ਸਨ ਕਿਉਂਕਿ ਪੰਜਾਬੀ ਦੇ ਲਹਿਜੇ ਬੋਲਦੇ ਸਨ। ਬਹਰਹਾਲ ਜਦੂਨ ਭਾਈ ਨੂੰ ਜਵਾਬ ਦੇ ਦਿੰਦੇ ਹਾਂ। ਜਦੂਨ ਭਾਈ ਉਹ ਤੁਸੀਂ ਜਾਓ ਨਾ, ਕੀ ਨਾਂ ਹੈ ਉਹਦਾ, ਕਿਲ੍ਹਾ ਰੋਹਤਾਸ, ਉਹਦੇ ਵਿੱਚ ਨਾ ਇੱਕ ਬੌਲੀ ਹੈ, ਇੱਕ ਹੁੰਦਾ ਖੂਹ ਪਾਣੀ ਕੱਢਣ ਵਾਲਾ, ਇੱਕ ਹੁੰਦੀ ਹੈ ਬੌਲੀ। ਬੌਲੀ ਦੇ ਵਿੱਚ ਕੋਈ 100-200 ਪੌੜੀਆਂ ਹੁੰਦੀਆਂ ਨੇ, ਉਹ ਪੌੜੀਆਂ ਲੱਥ ਕੇ ਤੁਸੀਂ ਥੱਲੇ ਜਾਂਦੇ ਹੋ ਖੂਹ 'ਚ। ਅਤੇ ਪਾਕਿਸਤਾਨ ਨੂੰ ਉਹਨਾਂ ਨੇ ਨਾ 200 ਸਾਲ ਤੋਂ ਉਹ ਬੌਲੀ ਬਣਾਏ ਹੈ। ਪਾਕਿਸਤਾਨੀ ਉਹਦੇ ਵਿੱਚ ਗੁਲਾਮੀ ਦੇ ਤੌਰ 'ਤੇ ਪਏ ਨੇ। ਉਸ ਬੌਲੀ 'ਚੋਂ ਨਿਕਲਣ ਵਾਸਤੇ ਇੱਕੋ ਹੀ ਪੌੜੀ ਹੈ ਤੰਗ ਜਿਹੀ, ਜਿਹਦਾ ਨਾਂ ਹੈ ਅੰਗਰੇਜ਼ੀ। ਉਹ ਪੌੜੀ ਐਚੀਸਨ ਕਾਲਜ, ਲਾਹੌਰ ਗ੍ਰਾਮਰ, ਕਰਾਚੀ ਗ੍ਰਾਮਰ, ਇਹ ਜਿਹੜੇ ਨੇ ਕਿੰਗ ਐਡਵਰਡ ਮੈਡੀਕਲ ਕਾਲਜ, ਇਹ ਉਹ ਥੋੜ੍ਹੇ ਜਿਹੇ ਲੋਕ ਉੱਤੇ ਚੜ੍ਹਦੇ ਨੇ, ਬਾਹਰ ਆਈ ਜਾਂਦੇ ਨੇ, ਉਹ ਆਜ਼ਾਦੀ 'ਚ ਨੇ, ਬਾਕੀ ਉਸ ਖੂਹ ਦੇ ਵਿੱਚ ਹੀ ਨੇ। ਅਤੇ ਜਿੰਨੀ ਦੇਰ ਤੱਕ ਤੁਸੀਂ ਜਿਹੜੀਆਂ ਕੌਮਾਂ ਆਜ਼ਾਦ ਹੋਈਆਂ ਨਾ, ਇੰਡੋਨੇਸ਼ੀਆ ਆਜ਼ਾਦ ਹੋਇਆ, ਉਹ ਵੀ ਉਸੇ ਬੋਲੀ ਦੇ ਵਿੱਚ ਸੀ। ਉਹਨਾਂ ਡੱਚ 'ਤੇ ਪਾਬੰਦੀ ਲਾ ਦਿੱਤੀ, ਚਾਈਨਾ ਨੇ ਆਪਣੀ ਜ਼ੁਬਾਨ 'ਚ ਪੜ੍ਹਾ ਲਿਆ, ਵੀਅਤਨਾਮ ਛੋਟਾ ਜਿਹਾ ਮੁਲਕ ਹੈ, ਫਰਾਂਸ ਕੋਲ ਆਜ਼ਾਦ ਹੋਇਆ, ਉਹਨਾਂ ਆਪਣੀ ਜ਼ੁਬਾਨ ਜਾ ਕੇ ਵੇਖ ਲਓ ਯਾਰ, ਤਰੀਕ ਗੂਗਲ 'ਤੇ ਵੇਖ ਲਓ, ਵੀਅਤਨਾਮ ਆਪਣੀ ਜ਼ੁਬਾਨ 'ਚ ਪੜ੍ਹਾ ਕੇ ਤੁਹਾਡੇ ਤੋਂ ਅੱਗੇ ਲੰਘ ਗਿਆ। ਤੁਸੀਂ ਹਾਲੇ ਤੱਕ ਉਸੇ ਬੋਲੀ ਦੇ ਵਿੱਚ ਕੈਦ ਹੋ। ਉਸ ਬੋਲੀ 'ਚੋਂ ਨਿਕਲਣ ਵਾਸਤੇ ਇੱਕ ਛੋਟੀ ਜਿਹੀ ਪਗਡੰਡੀ ਹੈ। ਬੋਲੀ 'ਚ ਹੁੰਦਾ ਕੀ ਹੈ, ਕੋਈ ਨਾ 30-40 ਪੌੜੀਆਂ ਚੜ੍ਹ ਕੇ ਇੱਕ ਰੈਸਟ ਕਰਨ ਦੀ ਥਾਂ ਹੁੰਦੀ ਹੈ। ਅਤੇ ਜਿਹੜੇ ਬੰਦੇ ਸਾਡੇ ਜੋ, ਮੈਂ ਹੁਣ ਮਾਸਟਰ ਕੀਤਾ, ਐਮਫਿਲ ਕੀਤਾ, ਮੇਰੇ CSS ਦੀ ਤਿਆਰੀ ਕੀਤੀ, ਉਸ ਤੋਂ ਇਲਾਵਾ ਮੇਰੇ 7 ਬੈਂਡ ਨੇ ਆਇਟਸ 'ਚੋਂ। ਮੈਂ ਉਹ ਨਾ ਉਸ ਬੋਲੀ ਦੇ ਥੋੜ੍ਹਾ ਜਿਹਾ ਉੱਤੇ ਵਿਚਕਾਰ ਤੋਂ ਉਤਲੇ ਪਾਸੇ ਆ ਗਿਆ ਸਾਂ, ਇੰਸਪੈਕਟਰ ਸਾਂ। ਮੈਂ ਵੇਖਿਆ ਬਾਹਰ ਤਾਂ ਬੜੀ ਰੋਸ਼ਨੀ, ਅੰਦਰ ਹਨੇਰਾ ਏ। ਮੈਂ ਕਿਹਾ ਜੀ ਮੈਂ ਅੱਧ 'ਚ ਜੋ ਆ ਗਿਆ, ਚਲੋ ਮੈਂ ਬਾਹਰ ਜਾ ਕੇ ਵੇਖ ਲੈਣਾ। ਅਤੇ ਉਹ ਜਿਹੜੇ ਤੁਹਾਡੇ 99% ਲੋਕ ਨੇ ਨਾ, ਉਹ ਵਿਚਾਰੇ ਅੱਧ ਤੱਕ ਵੀ ਨਹੀਂ ਆ ਰਹੇ। ਅਤੇ ਉਹਦਾ ਤਰੀਕਾ ਇਹ ਹੁੰਦਾ ਕਿ ਉਹ ਖੂਹ ਬੰਦ ਕਰਨਾ ਪੈਂਦਾ, ਉਹ ਬੌਲੀ ਬੰਦ ਕਰਨੀ ਪੈਂਦੀ ਹੈ ਤਾਂ ਕਿ ਤੁਹਾਡੀ ਪੂਰੀ ਕੌਮ ਉਸ ਖੂਹ 'ਚੋਂ ਬਾਹਰ ਨਿਕਲੇ। ਉਹ ਆਉਂਦੇ ਨੇ ਨਾ ਕਿ ਪਾਣੀ ਪਾਕ ਕਰਨਾ ਅਤੇ ਖੂਹ 'ਚੋਂ ਡੋਲ ਪਾਣੀ ਦੇ ਨਾ ਕੱਢੋ, ਕੁੱਤਾ ਕੱਢੋ, ਕੁੱਤਾ ਕੱਢੋਗੇ ਅਤੇ ਉਹ ਜਿਹੜਾ ਨਾ ਖੂਹ ਪਾਕ ਹੋਏਗਾ। ਡੋਲ ਜਿੰਨੇ ਮਰਜ਼ੀ ਕੱਢ ਲਓ ਤੁਸੀਂ, ਜਿੰਨੇ ਮਰਜ਼ੀ ਛੋਟੇ ਆਪਣੇ ਪਿੰਡਾਂ 'ਚ ਸਕੂਲ ਬਣਾ ਦਿਓ, ਰਾਈਜ਼ਿੰਗ ਸਟਾਰ, ਸ਼ਾਈਨਿੰਗ ਸਟਾਰ ਪਬਲਿਕ ਸਕੂਲ, ਇਹ ਉਹ। ਤੁਸੀਂ ਲਾਹੌਰ ਗ੍ਰਾਮਰ, ਕਰਾਚੀ ਗ੍ਰਾਮਰ, ਐਚੀਸਨ ਦਾ ਮੁਕਾਬਲਾ ਕਰ ਸਕਦੇ ਹੋ। ਨਬੀ ਕਰੀਮ ਸੱਲਮ ਨੇ ਅਰਬੀ ਜ਼ਬਾਨ 'ਚ ਤਲੀਮ ਦਿੱਤੀ ਸੀ ਕਿ ਰੂਮਨ ਸੁਪਰ ਪਾਵਰ ਸੀ, ਉਹਦੇ ਅਦਾਰੇ ਬਣਾਏ ਸਨ, ਜਾਂ ਇਰਾਨੀ ਸੁਪਰ ਪਾਵਰ ਸਨ ਅਤੇ ਫਾਰਸੀ ਜ਼ਬਾਨ ਦੇ ਅਦਾਰੇ ਬਣਾਏ ਸਨ। ਜੀ ਛੋਟਾ ਜਿਹਾ ਤਬਕਾ ਫਾਰਸੀ ਔਰ ਰੂਮਨ ਪੜ੍ਹੇਗਾ ਅਤੇ ਬਾਕੀ ਸਾਹਬਾ ਕਰਾਮ ਅਰਬੀ ਪੜ੍ਹਨਗੇ। ਇੱਕ ਨਿਜ਼ਾਮੇ ਤਲੀਮ ਸੀ ਔਰ ਮੁਫਤ ਸੀ। ਤੋ ਮਤਲਬ ਤਲੀਮ ਦਾ ਮਕਸਦ ਹੁੰਦਾ ਮਾਸ਼ਰੇ ਦੀ ਭਲਾਈ, ਅਤੇ ਜਿੱਥੇ ਤਲੀਮ ਪੈਸਿਆਂ ਦੀ ਹੈ, ਮਸਲਾ ਕੀ ਹੈ ਮਾਸ਼ਰੇ 'ਚ, ਤਲੀਮ ਪੈਸਿਆਂ ਦੀ। ਸਿਹਤ ਦਾ ਇਲਮ ਹਾਸਲ ਕਰਨਾ, ਪਹਿਲਾਂ ਕਰੋੜ ਰੁਪਈਆ ਲਾਓ, ਫਿਰ ਲੋਕਾਂ ਦੀਆਂ ਜੇਬਾਂ ਲੁੱਟੋ। ਜੇ ਤੁਸੀਂ ਕੋਈ ਵੀ ਹੁਨਰ ਸਿੱਖਣਾ, ਪਹਿਲਾਂ ਕਰੋੜ ਰੁਪਈਆ ਲਾਓ, ਫਿਰ ਸਿਓ, ਅਤੇ ਫਿਰ 30-40 ਹਜ਼ਾਰ ਤੇ ਖੱਜਲ ਹੋਵੋ। ਅਤੇ ਇਹ ਬੁਨਿਆਦੀ ਮਸਲਾ ਮੇਰਾ ਵੀਰ ਪਾਕਿਸਤਾਨ ਦਾ, ਉਹ ਜਿਹੜਾ ਖੂਹ 'ਚ ਕੁੱਤਾ ਜਿਹਦਾ ਨਾਂ ਇੰਗਲਿਸ਼ ਨਿਜ਼ਾਮੇ ਤਲੀਮ, ਉਹ ਕੱਢਣਾ ਪੈਣਾ ਜੇ। ਅਤੇ ਤਰੱਕੀ ਕਰੋਗੇ ਤਾਂ ਇੱਥੇ ਆ ਕੇ ਅਸੀਂ ਕਿਹੜਾ ਕੋਈ ਸਦਰ ਵਜ਼ੀਰ ਆਜ਼ਮ ਲੱਗ ਗਏ। ਤੁਸੀਂ ਵੀ UK ਬੈਠੇ ਹੋ, ਮੈਂ ਵੀ ਬੈਠਾ। ਅਤੇ ਜਿੰਨੀ ਦੇਰ ਤੱਕ ਤਲੀਮ ਸਸਤੀ, ਮੁਫਤ, ਸਸਤੀ ਨਹੀਂ ਮੁਫਤ, ਔਰ ਆਪਣੀ ਜ਼ੁਬਾਨ 'ਚ ਨਾ ਹੋਈ, ਪਾਕਿਸਤਾਨ ਤਰੱਕੀ ਨਹੀਂ ਕਰ ਸਕਦਾ।